ਅਗਲੀ ਖਬਰ 'ਤੇ ਚੱਲੀਏ। ਇੱਕ ਯੂਐਸ ਦੇ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਆਰਡਰ ਆ ਉਸ ਨੂੰ ਬਲੌਕ ਕਰ ਦਿੱਤਾ, ਜਿਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਵਰਕ ਪਰਮਿਟ ਆ ਉਹ ਰੋਕਣ ਦੀ ਗੱਲ ਕਹੀ ਗਈ ਸੀ। ਯੂਐਸ ਡਿਸਟ੍ਰਿਕਟ ਦੇ ਜੱਜ ਨੈਥੀਅਲ ਗਾਰਟਨ ਬੋਸਟਨ ਦੇ ਵਿੱਚ ਉਹ ਕੋਲੀਸ਼ਨ ਆਫ ਇਮੀਗ੍ਰੈਂਟ ਰਾਈਟਸ ਗਰੁੱਪ ਤੇ ਲੇਬਰ ਯੂਨੀਅਨਸ ਦੇ ਹੱਕ ਦੇ ਵਿੱਚ ਖੜੇ ਹੋਏ ਆ। ਤੇ ਉਹਨਾਂ ਨੇ ਸੂ ਕੀਤਾ ਸੀ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਵੀ ਇਹਨਾਂ ਲੋਕਾਂ ਦੇ ਜਿਹੜੇ ਵਰਕ ਪਰਮਿਟ ਆ ਉਹ ਨਾ ਰੋਕੇ ਜਾਣ। ਸੋ ਇਹ ਜੱਜ ਜਿਹੜਾ ਆ ਕਹਿੰਦੇ ਵੀ ਕਹਿ ਰਿਹਾ ਵੀ ਨਹੀਂ, ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਨਹੀਂ ਰੋਕ ਸਕਦਾ ਹੈਗਾ। ਸੋ ਗਾਰਡਨ ਦਾ ਜਿਹੜਾ ਆਰਡਰ ਆ ਉਹ ਵਿਲ ਬੀ ਇਨ ਪਲੇਸ ਅੰਟਿਲ ਉਹ ਡਿਸਾਈਡ ਕਰੂਗਾ ਵੀ ਲੌਂਗ ਟਰਮ ਪੌਜ਼ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਉੱਤੇ ਕਦੋਂ ਕਰਨਾ ਹੈਗਾ। ਜੱਜ ਨੇ ਕਿਹਾ ਵੀ ਉਹ ਅਗਸਤ 5 ਤੱਕ ਇਹਦੇ ਉੱਤੇ ਰੂਲ ਆਊਟ ਕਰ ਦਊਗਾ। CIS ਨੇ ਹਜੇ ਇਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ। ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਤੇ ਸਪੈਂਡਿੰਗ ਲਾ ਰਿਪਬਲਿਕਨ ਲੈਡ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਜੁਲਾਈ 2025 ਚ, ਤੇ ਉਹਦੇ ਵਿੱਚ ਜਿਹੜੀ ਆ ਫੀਸ ਕਾਫੀ ਜ਼ਿਆਦਾ ਜਿਹੜੀ ਆ ਲਾਈ ਗਈ ਸੀ ਅਸਾਈਲਮ ਤੇ ਰੀਸਟ੍ਰਿਕਟਡ ਏਮਪਲੋਇਮੈਂਟ ਆਥੋਰਾਈਜੇਸ਼ਨ ਦੇ ਲਈ, ਖਾਸ ਕਰਕੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕ ਪਰਮਿਟ ਆ ਲੈ ਜਾਣ, ਉਹ ਨਾ ਦਿੱਤੇ ਜਾਣ। ਸੋ ਹੁਣ ਜੱਜ ਆ ਉਹ ਹੱਕ ਦੇ ਵਿੱਚ ਆਇਆ ਹੈਗਾ। ਜੀ ਅਗਲੀ ਖਬਰ 'ਤੇ ਚੱਲੀਏ। ਇੱਕ ਯੂਐਸ ਦੇ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਆਰਡਰ ਆ ਉਸ ਨੂੰ ਬਲੌਕ ਕਰ ਦਿੱਤਾ, ਜਿਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਵਰਕ ਪਰਮਿਟ ਆ ਉਹ ਰੋਕਣ ਦੀ ਗੱਲ ਕਹੀ ਗਈ ਸੀ। ਯੂਐਸ ਡਿਸਟ੍ਰਿਕਟ ਦੇ ਜੱਜ ਨੈਥੀਅਲ ਗਾਰਟਨ ਬੋਸਟਨ ਦੇ ਵਿੱਚ ਉਹ ਕੋਲੀਸ਼ਨ ਆਫ ਇਮੀਗ੍ਰੈਂਟ ਰਾਈਟਸ ਗਰੁੱਪ ਤੇ ਲੇਬਰ ਯੂਨੀਅਨਸ ਦੇ ਹੱਕ ਦੇ ਵਿੱਚ ਖੜੇ ਹੋਏ ਆ। ਤੇ ਉਹਨਾਂ ਨੇ ਸੂ ਕੀਤਾ ਸੀ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਵੀ ਇਹਨਾਂ ਲੋਕਾਂ ਦੇ ਜਿਹੜੇ ਵਰਕ ਪਰਮਿਟ ਆ ਉਹ ਨਾ ਰੋਕੇ ਜਾਣ। ਸੋ ਇਹ ਜੱਜ ਜਿਹੜਾ ਆ ਕਹਿੰਦੇ ਵੀ ਕਹਿ ਰਿਹਾ ਵੀ ਨਹੀਂ, ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਨਹੀਂ ਰੋਕ ਸਕਦਾ ਹੈਗਾ। ਸੋ ਗਾਰਡਨ ਦਾ ਜਿਹੜਾ ਆਰਡਰ ਆ ਉਹ ਵਿਲ ਬੀ ਇਨ ਪਲੇਸ ਅੰਟਿਲ ਉਹ ਡਿਸਾਈਡ ਕਰੂਗਾ ਵੀ ਲੌਂਗ ਟਰਮ ਪੌਜ਼ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਉੱਤੇ ਕਦੋਂ ਕਰਨਾ ਹੈਗਾ। ਜੱਜ ਨੇ ਕਿਹਾ ਵੀ ਉਹ ਅਗਸਤ 5 ਤੱਕ ਇਹਦੇ ਉੱਤੇ ਰੂਲ ਆਊਟ ਕਰ ਦਊਗਾ। CIS ਨੇ ਹਜੇ ਇਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ। ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਤੇ ਸਪੈਂਡਿੰਗ ਲਾ ਰਿਪਬਲਿਕਨ ਲੈਡ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਜੁਲਾਈ 2025 ਚ, ਤੇ ਉਹਦੇ ਵਿੱਚ ਜਿਹੜੀ ਆ ਫੀਸ ਕਾਫੀ ਜ਼ਿਆਦਾ ਜਿਹੜੀ ਆ ਲਾਈ ਗਈ ਸੀ ਅਸਾਈਲਮ ਤੇ ਰੀਸਟ੍ਰਿਕਟਡ ਏਮਪਲੋਇਮੈਂਟ ਆਥੋਰਾਈਜੇਸ਼ਨ ਦੇ ਲਈ, ਖਾਸ ਕਰਕੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕ ਪਰਮਿਟ ਆ ਲੈ ਜਾਣ, ਉਹ ਨਾ ਦਿੱਤੇ ਜਾਣ। ਸੋ ਹੁਣ ਜੱਜ ਆ ਉਹ ਹੱਕ ਦੇ ਵਿੱਚ ਆਇਆ ਹੈਗਾ। ਜੀ ਅਗਲੀ ਖਬਰ 'ਤੇ ਚੱਲੀਏ। ਇੱਕ ਯੂਐਸ ਦੇ ਜੱਜ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹ ਜਿਹੜਾ ਆਰਡਰ ਆ ਉਸ ਨੂੰ ਬਲੌਕ ਕਰ ਦਿੱਤਾ, ਜਿਹਦੇ ਵਿੱਚ ਜਿਹੜੇ ਇਮੀਗ੍ਰੈਂਟਸ ਦੇ ਵਰਕ ਪਰਮਿਟ ਆ ਉਹ ਰੋਕਣ ਦੀ ਗੱਲ ਕਹੀ ਗਈ ਸੀ। ਯੂਐਸ ਡਿਸਟ੍ਰਿਕਟ ਦੇ ਜੱਜ ਨੈਥੀਅਲ ਗਾਰਟਨ ਬੋਸਟਨ ਦੇ ਵਿੱਚ ਉਹ ਕੋਲੀਸ਼ਨ ਆਫ ਇਮੀਗ੍ਰੈਂਟ ਰਾਈਟਸ ਗਰੁੱਪ ਤੇ ਲੇਬਰ ਯੂਨੀਅਨਸ ਦੇ ਹੱਕ ਦੇ ਵਿੱਚ ਖੜੇ ਹੋਏ ਆ। ਤੇ ਉਹਨਾਂ ਨੇ ਸੂ ਕੀਤਾ ਸੀ ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਵੀ ਇਹਨਾਂ ਲੋਕਾਂ ਦੇ ਜਿਹੜੇ ਵਰਕ ਪਰਮਿਟ ਆ ਉਹ ਨਾ ਰੋਕੇ ਜਾਣ। ਸੋ ਇਹ ਜੱਜ ਜਿਹੜਾ ਆ ਕਹਿੰਦੇ ਵੀ ਕਹਿ ਰਿਹਾ ਵੀ ਨਹੀਂ, ਟਰੰਪ ਐਡਮਿਨਿਸਟ੍ਰੇਸ਼ਨ ਜੋ ਆ ਉਹ ਨਹੀਂ ਰੋਕ ਸਕਦਾ ਹੈਗਾ। ਸੋ ਗਾਰਡਨ ਦਾ ਜਿਹੜਾ ਆਰਡਰ ਆ ਉਹ ਵਿਲ ਬੀ ਇਨ ਪਲੇਸ ਅੰਟਿਲ ਉਹ ਡਿਸਾਈਡ ਕਰੂਗਾ ਵੀ ਲੌਂਗ ਟਰਮ ਪੌਜ਼ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਉੱਤੇ ਕਦੋਂ ਕਰਨਾ ਹੈਗਾ। ਜੱਜ ਨੇ ਕਿਹਾ ਵੀ ਉਹ ਅਗਸਤ 5 ਤੱਕ ਇਹਦੇ ਉੱਤੇ ਰੂਲ ਆਊਟ ਕਰ ਦਊਗਾ। CIS ਨੇ ਹਜੇ ਇਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ। ਟਰੰਪ ਉਹਨਾਂ ਦਾ ਸਿਗਨੇਚਰ ਟੈਕਸ ਤੇ ਸਪੈਂਡਿੰਗ ਲਾ ਰਿਪਬਲਿਕਨ ਲੈਡ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ ਜੁਲਾਈ 2025 ਚ, ਤੇ ਉਹਦੇ ਵਿੱਚ ਜਿਹੜੀ ਆ ਫੀਸ ਕਾਫੀ ਜ਼ਿਆਦਾ ਜਿਹੜੀ ਆ ਲਾਈ ਗਈ ਸੀ ਅਸਾਈਲਮ ਤੇ ਰੀਸਟ੍ਰਿਕਟਡ ਏਮਪਲੋਇਮੈਂਟ ਆਥੋਰਾਈਜੇਸ਼ਨ ਦੇ ਲਈ, ਖਾਸ ਕਰਕੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਉੱਤੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕ ਪਰਮਿਟ ਆ ਲੈ ਜਾਣ, ਉਹ ਨਾ ਦਿੱਤੇ ਜਾਣ। ਸੋ ਹੁਣ ਜੱਜ ਆ ਉਹ ਹੱਕ ਦੇ ਵਿੱਚ ਆਇਆ ਹੈਗਾ। ਜੀ